ਸਾਲ 1913 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ। ਗਦਰ ਪਾਰਟੀ ਦੀ ਸਥਾਪਨਾ ਦੇ ਨਾਲ ਇੱਕ ਨਵੀਂ ਤਹਿਰੀਕ ਨੇ ਜਨਮ ਲਿਆ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ। ਹਥਿਆਰਬੰਦ ਇਨਕਲਾਬ ਵਿੱਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਗਦਰੀ ਉਹ ਧਰਮ ਨਿਰਪੱਖ ਸੋਚ ਨੂੰ ਪਰਨਾਏ ਹੋਏ ਸੀ। ਅੱਜ ਉਹਨਾਂ ਦੀ ਪਾਰਟੀ ਦੀ ਸਥਾਪਨਾ ਨੂੰ 100 ਸਾਲ ਪੂਰੇ ਹੋਣ ਜਾ ਰਹੇ ਨੇ ਔਰ ਗਦਰ ਪਾਰਟੀ ਦੀ ਸ਼ਤਾਬਦੀ ਬੜੇ ਵੱਡੇ ਪੈਮਾਨੇ ਤੇ 2013 ਵਿੱਚ ਪੂਰੇ ਸੰਸਾਰ 'ਚ ਮਨਾਈ ਜਾਵੇਗੀ ਔਰ ਖਾਸ ਤੌਰ ਤੇ ਜਿੱਥੇ ਜਿੱਥੇ ਵੀ ਹਿੰਦੁਸਤਾਨੀ ਵਸਦੇ ਨੇ ਉੱਥੇ ਗਦਰੀਆਂ ਨੂੰ ਜ਼ਰੂਰ ਚੇਤਾ ਕੀਤਾ ਜਾਵੇਗਾ। ਔਰ ਉਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਰੋਲ ਅਮਰੀਕਾ ਤੇ ਕੈਨੇਡਾ ਵਿੱਚ ਵਸਦੇ ਭਾਰਤੀਆਂ ਦਾ ਹੋਵੇਗਾ, ਕਿਉਂਕਿ ਕੈਨੇਡਾ ਤੇ ਅਮਰੀਕਾ ਇਹ ਦੋ ਗੁਆਂਢੀ ਦੇਸ਼ ਅਜਿਹੇ ਦੇਸ਼ ਨੇ ਜਿੱਥੇ ਗਦਰੀਆਂ ਦੀ ਗਤੀਵਿਧੀਆਂ ਜਾਰੀ ਰਹੀਆਂ। ਅਗਲੇ ਸਾਲ ਜਦੋਂ ਗਦਰ ਪਾਰਟੀ ਦੀ ਸ਼ਤਾਬਦੀ ਮਨਾਈ ਜਾਣੀ ਹੈ ਤਾਂ ਭਾਰਤ ਵਿੱਚ ਵੀ ਵੱਡੇ ਪੈਮਾਨੇ ਤੇ ਜਸ਼ਨ ਮਨਾਏ ਜਾਣਗੇ ਔਰ ਖਾਸ ਤੌਰ ਤੇ ਭਾਰਤ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ CPIM ਨੇ ਇਸ ਬਾਰੇ 'ਚ ਬੀੜਾ ਚੁੱਕਿਆ। ਪਿੱਛੇ ਜੇ ਦੱਖਣੀ ਭਾਰਤ ਵਿੱਚ CPIM ਦੀ ਵੱਡੀ ਕਾਂਗਰਸ ਹੋਈ ਜਿੱਥੇ ਮਤਾ ਪਕਾਇਆ ਗਿਆ ਕਿ ਗਦਰ ਪਾਰਟੀ ਦੀ ਸ਼ਤਾਬਦੀ ਅਗਲੇ ਸਾਲ ਪੂਰੇ ਉਤਸ਼ਾਹ ਨਾਲ ਮਨਾਈ ਜਾਵੇ। ਔਰ ਇਸ ਮੌਕੇ ਤੇ ਭਾਰਤ ਤੋਂ ਬਾਹਰ ਵਸਦੇ ਜਿਹੜੇ ਕਾਮਰੇਡ ਨੇ ਜਦੋਂ ਉਸ ਕਾਂਗਰਸ ਵਿੱਚ ਗਏ ਉਹਨਾਂ ਨੇ ਬਕਾਇਦਾ ਇਹ ਮਤਾ ਲਿਆਂਦਾ ਜਿਸ ਦੇ ਉੱਤੇ ਪਾਰਟੀ ਦੀ ਸਹਿਮਤੀ ਸੀ ਔਰ ਹੁਣ ਅਗਲੇ ਸਾਲ CPIM ਵੱਡੇ ਪੈਮਾਨੇ ਤੇ ਗਦਰ ਪਾਰਟੀ ਦੀ ਸ਼ਤਾਬਦੀ ਮਨਾਉਣ ਜਾ ਰਹੀ ਹੈ। ਸ਼ਾਇਦ CPIM ਭਾਰਤ ਦੀ ਇੱਕੋ ਇੱਕ ਵੱਡੀ ਪ੍ਰਮੁੱਖ ਸਿਆਸੀ ਪਾਰਟੀ ਜਿਸ ਨੇ ਪਹਿਲ ਕਦਮੀ ਕੀਤੀ ਹੈ। ਅੱਜ ਮੇਰੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੁਲਵੰਤ ਢੇਸੀ, ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਦੇ ਸਿਰ ਕੱਢਵੇਂ ਆਗੂ ਔਰ CPIM ਦੀ ਜਿਹੜੀ ਇਹ ਕਾਂਗਰਸ ਹੋਈ ਉਸ ਦੇ ਵਿੱਚ ਬਕਾਇਦਾ ਆਬਜ਼ਰਵਰ ਬਣ ਕੇ ਗਏ। ਉਹਨਾਂ ਦੇ ਨਾਲ ਬਾਹਰੋਂ ਕੁਝ ਹੋਰ ਵੀ ਸਾਥੀ ਗਏ ਜਿਹੜੇ ਡੈਲੀਗੇਟ ਸੀ ਔਰ ਉੱਥੇ ਜਾ ਕੇ ਇਹਨਾਂ ਸਾਰਿਆਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਜਿਸ ਨੂੰ CPIM ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇਸ ਦੇ ਬਾਰੇ ਜਾਣਕਾਰੀ ਲਵਾਂਗੇ ਕੁਲਵੰਤ ਢੇਸੀ ਤੋਂ। ਢੇਸੀ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਨਿੱਘੀ ਜੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਪੰਜਾਬ ਦੀ ਅਤੇ ਅੱਜ ਦੇ ਜਿਹੜੇ ਤੁਹਾਡੇ ਸਰੋਤੇ ਸਾਰਿਆਂ ਦਾ ਤੇ ਮੈਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਕੁਲਵੰਤ ਢੇਸੀ ਜੀ, ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਕਿ ਜਿਹੜਾ ਗਦਰ ਪਾਰਟੀ ਦੀ ਸ਼ਤਾਬਦੀ ਮਨਾਉਣ ਦੇ ਲਈ ਜਿਹੜਾ CPIM ਨੇ ਜਿਹੜਾ ਕਦਮ ਪੁੱਟਿਆ ਇਹ ਬੜਾ ਸ਼ਲਾਘਾਯੋਗ ਹੈ। ਇਸ ਦੇ ਲਈ ਅਸੀਂ ਸਮਝਦੇ ਕਿ CPIM ਵਾਲੇ ਜਿਹੜੇ ਵਧਾਈ ਦੇ ਪਾਤਰ ਨੇ। ਸਾਨੂੰ ਥੋੜ੍ਹਾ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਉੱਥੇ ਗਏ ਬਤੌਰ ਆਬਜ਼ਰਵਰ, ਇਸੇ ਤਰ੍ਹਾਂ ਸੁਣਿਆ ਕਿ ਬਾਕੀ ਵੀ ਕਈ ਸਾਥੀ ਬਾਹਰਲੇ ਦੇਸ਼ਾਂ ਤੋਂ ਉੱਥੇ ਡੈਲੀਗੇਟ ਬਣ ਕੇ ਗਏ, ਕਿਹਨਾਂ ਹਾਲਾਤ ਵਿੱਚ ਇਹ ਮਤਾ ਲਿਆਂਦਾ ਗਿਆ ਔਰ ਕਿਹਨਾਂ ਹਾਲਾਤ ਵਿੱਚ ਇਹ ਮਤਾ ਜਿਹੜਾ ਪਕਾਇਆ ਗਿਆ? ਜਿਹੜੀ ਗੱਲ ਸਾਡੇ ਆਪਣੇ ਮਨ ਵਿੱਚ ਸੀ, ਸਾਡੀ ਐਸੋਸੀਏਸ਼ਨ ਦੇ ਮਨ ਵਿੱਚ ਸੀ ਇੱਥੇ ਕਿ ਅਸੀਂ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਆ, ਜਿਹੜੇ ਪੁਰਾਣੇ ਸਾਡੇ ਗਦਰੀ ਬਾਬਿਆਂ ਦਾ ਰੋਲ ਆ, ਉਹਨਾਂ ਨੂੰ ਲੋਕਾਂ 'ਚ ਉਜਾਗਰ ਕਰਨ ਲਈ ਅਸੀਂ 100ਵੀਂ ਜਿਹੜੀ ਵਰ੍ਹੇਗੰਢ ਆ ਉਹ ਮਨਾਉਣ ਦਾ ਇੱਥੇ ਫੈਸਲਾ ਕੀਤਾ ਹੋਇਆ ਸੀ। ਔਰ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਮੈਨੂੰ ਕੇਰਲਾ ਦੇ ਵਿੱਚ ਜਿੱਥੇ ਸਮੁੱਚੇ ਹਿੰਦੁਸਤਾਨ ਤੋਂ ਡੈਲੀਗੇਟਾਂ ਨੇ ਆ ਕੇ ਉੱਥੇ ਕਾਨਫਰੰਸ 'ਚ ਭਾਗ ਲਿਆ, ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਐਜ਼ ਏ ਅਬਜ਼ਰਵਰ ਜੀ। ਜਦੋਂ ਉੱਥੇ ਬਹਿਸਾਂ ਚੱਲ ਰਹੀਆਂ ਸੀ ਤੇ ਅਸੀਂ ਇੰਗਲੈਂਡ ਵਾਲੇ ਸਾਥੀਆਂ ਨਾਲ ਰਲ ਕੇ ਇਹ ਗੱਲਬਾਤ ਕੀਤੀ ਕਿ ਸਾਨੂੰ ਪਾਰਟੀ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਗਦਰੀ ਬਾਬਿਆਂ ਦਾ ਜਿਹੜਾ ਰੋਲ ਆ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੇ ਹਿੰਦੁਸਤਾਨਾਂ ਲਈ ਰੋਲ ਮਾਡਲ ਆ, ਇਸ ਕਰਕੇ ਇਹ ਸ਼ਤਾਬਦੀ ਜਿਹੜੀ ਸਮੁੱਚੇ ਹਿੰਦੁਸਤਾਨ 'ਚ ਮਨਾਈ ਜਾਵੇ ਤੇ ਅਸੀਂ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ ਜਿੱਥੋਂ ਗਦਰੀ ਬਾਬੇ ਉੱਠ ਕੇ ਗਏ ਆ ਉਹਨਾਂ ਨੂੰ ਵੀ ਇਨਕਰੇਜ ਕੀਤਾ ਜਾਵੇ। ਔਰ ਸਾਡੀ ਜਿਹੜੀ ਇਹ ਗੱਲ ਆ, ਸਾਡੇ ਵੱਲੋਂ ਇੰਗਲੈਂਡ ਤੋਂ ਗਏ ਸਾਡੇ ਸਾਥੀ ਹਰਸੇਵ ਸਿੰਘ ਨੇ ਇਹ ਮਤਾ ਉੱਥੇ ਇਹ ਮੰਗ ਰੱਖੀ, ਪਰ ਉੱਥੋਂ ਦੀ ਪਾਰਟੀ ਨੇ ਇੱਕ ਮਿੰਟ ਵੀ ਨਹੀਂ ਲਾਇਆ। ਉਹਨੇ ਉਸੇ ਵੇਲੇ ਗੱਲ ਸਾਡੀ ਸਵੀਕਾਰ ਕਰਕੇ ਉਹਨੇ ਇੱਕ ਸਪੈਸ਼ਲ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਕਿ ਅਸੀਂ ਹਿੰਦੁਸਤਾਨ ਲੈਵਲ 'ਤੇ ਵੀ ਔਰ ਬਾਹਰਲੇ ਮੁਲਕਾਂ 'ਚ ਵੀ ਜਾਵਾਂਗੇ ਉਹਨਾਂ ਗਦਰੀ ਬਾਬਿਆਂ ਦੀਆਂ, ਕਿਉਂਕਿ ਅੱਜ ਬੜੀ ਲੋੜ ਬਣ ਗਈ ਹੈ। ਤੁਸੀਂ ਦੇਖਦੇ ਆ ਕਿ ਅੱਜ ਉਹਨਾਂ ਦੀ ਯਾਦ ਭੁੱਲਦੀ ਜਾ ਰਹੀ ਹੈ। ਅੱਜ ਅਸੀਂ ਕੈਨੇਡਾ ਵਰਗੇ ਮੁਲਕ ਦੀ ਮੈਂ ਗੱਲ ਕਰੂੰਗਾ, ਤੁਸੀਂ ਜੇ ਅੰਦਾਜ਼ਾ ਲਾਓ ਕਿਤੇ ਪਿਛਲੀ ਗੱਲ 'ਚ ਜਾਓ, ਜਦੋਂ ਸਾਡੀ ਕਮਿਊਨਿਟੀ ਨੂੰ ਇੱਥੋਂ ਕੱਢਣ ਦੇ ਵਾਸਤੇ ਹੌਂਡਸ ਭੇਜਣ ਲਈ ਸਰਕਾਰ ਸਕੀਮਾਂ ਬਣਾ ਰਹੀ ਸੀ ਤੇ ਸਾਡੇ ਰੋਸ ਗੁਰੂ ਘਰ ਦੇ ਨੁਮਾਇੰਦੇ ਭਾਈ ਭਾਗ ਸਿੰਘ ਵਰਗੇ ਜਾਂ ਤਾਰਕਨਾਥ ਜਿਨ੍ਹਾਂ ਦੀ ਡਿਊਟੀ ਲਾਈ ਕਿ ਜਾ ਕੇ ਦੇਖ ਕੇ ਆਓ, ਅੱਜ ਦਾ ਤੇ ਉਸ ਵੇਲੇ ਦਾ ਫਰਕ ਹੈ। ਉਹਨਾਂ ਨੂੰ ਵੀ ਬੜਾ ਕੁਝ ਆਫਰ ਕੀਤਾ ਗਿਆ ਸੀ ਪਰ ਉਹਨਾਂ ਨੇ ਕਮਿਊਨਿਟੀ ਵੇਚੀ ਨਹੀਂ। ਉਹਨਾਂ ਨੇ ਆ ਕੇ ਆਪਣੀ ਕਮਿਊਨਿਟੀ ਨੂੰ ਸਹੀ ਰਿਪੋਰਟ ਕੀਤੀ
ਵੀ ਉੱਥੇ ਸਾਨੂੰ ਜਾਣ ਦਾ ਕੋਈ ਮਤਲਬ ਨਹੀਂ। ਜਿਸ ਢੰਗ ਨਾਲ ਅੱਜ ਸਾਡੀ ਕਮਿਊਨਿਟੀ ਸਰਕਾਰੀਆ ਬਣਦੀ ਜਾ ਰਹੀ ਹੈ, ਔਰ ਅਸੀਂ ਜਿਹੜੀ ਵੀ ਸਰਕਾਰ ਆਉਂਦੀ ਆ ਆਪਣੀਆਂ ਫੋਟੋਆਂ ਖਿਚਾਉਣ ਦੇ ਵਾਸਤੇ ਉਹਨਾਂ ਦੇ ਝੋਲੇ ਚੱਕੀ ਫਿਰਦੇ ਹਾਂ। ਜੇ ਤੁਸੀਂ ਅੱਜ ਦੇਖਦੇ ਆ ਸਾਡੀ ਕਮਿਊਨਿਟੀ ਤੇ ਬੜਾ ਵੱਡਾ ਅਟੈਕ ਆ, ਇਮੀਗ੍ਰੇਸ਼ਨ ਟੋਟਲੀ ਕੱਟ ਕੀਤੀ ਜਾ ਰਹੀ ਹੈ। ਇਹ ਠੀਕ ਹੈ ਕਿ ਇੱਕਾ ਦੁੱਕਾ ਗਲਤੀਆਂ ਵੀ ਹੁੰਦੀਆਂ, ਕੋਈ ਗਲਤ ਬੰਦੇ ਵੀ ਆਉਂਦੇ, ਉਹ ਜਿਹੜੀ ਗੱਲ ਆ ਉਹ 0.001% ਨਹੀਂ ਹੋਣੀ। ਇੱਦਾਂ ਦੀਆਂ ਗੱਲਾਂ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਹੁੰਦੀਆਂ, ਪਰ ਅੱਜ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਕਰਕੇ ਉਹਨਾਂ ਬਜ਼ੁਰਗਾਂ ਦੀਆਂ ਕੀਤੀਆਂ ਘਾਲਣਾ ਜਿਹੜੀਆਂ ਉਸ ਵੇਲੇ ਘਾਲੀਆਂ, ਜੋ ਉਹਨਾਂ ਨੂੰ ਖਤਰਾ ਆ, ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਅੱਜ ਦੇ ਆਏ, ਇਕੱਲੀ ਨੌਜਵਾਨ ਹੀ ਨਹੀਂ, ਜਿਹੜੀ ਸਮੁੱਚੀ ਕਮਿਊਨਿਟੀ ਆ ਉਹ ਵੀ ਉਹਦੇ ਬਾਰੇ ਜਿਹੜੀ ਆ ਉਹਨੂੰ ਅਣਦੇਖਿਆ ਕਰ ਰਹੀ ਹੈ। ਇਸ ਕਰਕੇ ਅੱਜ ਜਿਹੜੀ ਆ ਇਹ 100ਵੀਂ ਵਰ੍ਹੇਗੰਢ ਅਸੀਂ ਮਨਾਉਣ ਦਾ ਫੈਸਲਾ ਕੀਤਾ, ਔਰ ਉਹਦੇ ਵਿੱਚ ਸਮੁੱਚੀਆਂ ਸੈਕੂਲਰ ਫੋਰਸਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਜਿਹੜੀ ਗੱਲ ਹੈ ਇਹਨੂੰ ਕਮਿਊਨਲ ਫੋਰਸ ਤੇ ਯਕੀਨ ਕਰਦੇ ਆ ਉਹ ਵੀ ਮਨਾਉਣਗੇ। ਇਸ ਕਰਕੇ ਉਹਨਾਂ ਦੇ ਮੁਕਾਬਲੇ ਤੇ ਸਾਨੂੰ ਬਰਾਬਰ ਬਣਾ ਕੇ ਉਹਦਾ ਅਸਲੀ ਚਿਹਰਾ ਮੋਹਰਾ ਜਿਹੜਾ ਆ ਉਹ ਲੋਕਾਂ 'ਚ ਲੈ ਕੇ ਜਾਣ ਦੀ ਲੋੜ ਆ। ਇਹ ਲਿਜਾਣ ਦੇ ਵਾਸਤੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਜਿਹੜੀ 100ਵੀਂ ਵਰ੍ਹੇਗੰਢ ਅਗਲੇ ਸਾਲ ਮਨਾਵਾਂਗੇ, ਤੇ ਉਹਦੇ ਤੇ ਅਸੀਂ ਅੱਜ ਤੋਂ ਹੀ ਤਿਆਰੀਆਂ ਕਰ ਰਹੇ ਹਾਂ। ਤੇ ਸੀ ਮੈਂ ਜਾਣਨਾ ਚਾਹੁੰਦਾ ਕਿ CPIM ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਕਰਨ ਬਾਰੇ ਸੋਚ ਰਹੀ ਹੈ, ਔਰ ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਤੁਹਾਡੀ ਆਪਣੀ ਜਿਹੜੀ ਜਥੇਬੰਦੀ ਹੈ ਉਸ ਵੱਲੋਂ ਕੈਨੇਡਾ ਵਿੱਚ ਕਿਸ ਪੱਧਰ ਤੇ ਸ਼ਤਾਬਦੀ ਮਨਾਈ ਜਾਵੇਗੀ, ਕਿਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਸੋਚੇ? ਜਿਹੜੀ CPIM ਦਾ ਸਵਾਲ ਹੈ ਉਹ ਹਿੰਦੁਸਤਾਨ ਲੈਵਲ ਤੇ ਮੈਂ ਬਾਹਲਾ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹ ਉੱਥੋਂ ਦੀ ਪਾਰਟੀ ਆ, ਉਹਨੇ ਉੱਥੇ ਫੈਸਲੇ ਕਰਨੇ ਕਿ ਉਹਨੂੰ ਕਿਸ ਢੰਗ ਨਾਲ ਮਨਾਉਣਾ, ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਵਾਜਬ ਗੱਲ। ਪਰ ਇਸ ਗੱਲ ਦੀ ਖੁਸ਼ੀ ਜ਼ਰੂਰ ਹੈ ਕਿ ਉਹ ਮਨਾ ਰਹੇ। ਜਿੱਥੋਂ ਤੱਕ ਸਵਾਲ ਕੈਨੇਡਾ ਦਾ ਹੈ, ਅਸੀਂ ਉਹਨਾਂ ਦੇ ਪੁਰਾਣੇ ਉਹ ਲੇਖ ਛਾਪਾਂਗੇ, ਸੈਮੀਨਾਰ ਕੱਢਾਂਗੇ, ਉਹ ਪੁਰਾਣੀਆਂ ਸਾਰੀਆਂ ਹੱਥ ਲਿਖਤਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਕਿ ਉਹਨਾਂ ਨੂੰ ਮੁਸ਼ਕਲਾਂ ਆਈਆਂ। ਜਦੋਂ ਉਹ ਗੱਲਾਂ ਆਪਣੀ ਕਮਿਊਨਿਟੀ 'ਚ ਲੈ ਕੇ ਜਾਵਾਂਗੇ, ਜਦੋਂ ਇਹ ਕਿਹਾ ਜਾਂਦਾ ਸੀ ਕਿ ਕੁੱਤੇ ਤੇ ਜਿਹੜੇ ਏਸ਼ੀਅਨ ਲੋਕ ਆ ਇਹ ਵੈਨਕੂਵਰ ਦੀ ਧਰਤੀ ਤੇ ਐਂਟਰ ਨਹੀਂ ਕਰ ਸਕਦੇ, ਇੱਦਾਂ ਦੀਆਂ ਗੱਲਾਂ ਦੇ ਖਿਲਾਫ ਸਾਡੇ ਬਜ਼ੁਰਗਾਂ ਨੇ ਲੜਾਈ ਦਿੱਤੀ ਆ। ਉਹ ਸਾਰੀਆਂ ਗੱਲਾਂ ਲੋਕ ਇੱਥੋਂ ਕਿੱਦਾਂ ਕੱਢਣ ਦੀ ਕੋਸ਼ਿਸ਼ ਕੀਤੀ, ਉਹ ਗੱਲਾਂ ਜਿਹੜੇ ਸਾਡੇ ਉਸ ਵੇਲੇ ਸਾਡੇ ਪਰਿਵਾਰ ਆਉਣ ਤੇ ਮਨਾਹੀ ਸੀ, ਉਹ ਗੱਲਾਂ, ਜਾਂ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਇੱਥੇ ਆਇਆ ਉਹਨੂੰ ਇੱਥੋਂ ਵਾਪਸ ਕੀਤਾ ਗਿਆ, ਔਰ ਇੱਥੋਂ ਵਾਪਸ ਕਰਨ ਦੀ ਗੱਲ ਹੀ ਨਹੀਂ। ਉਹ ਜਿਹੜੇ ਜਦੋਂ ਵਾਪਸ ਗਏ ਉੱਥੇ ਵੀ ਉਸ ਵੇਲੇ ਬਰਤਾਨਵੀ ਦੇ ਸਰਕਾਰਾਂ ਸੀ, ਉਹਨਾਂ ਦੀ ਰਾਜ ਸੀ, ਤੇ ਉਹਨਾਂ ਨੇ ਉਹਨਾਂ ਨੂੰ ਵੱਜ-ਵੱਜ ਦੀ ਘਾਟ ਤੇ ਜਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਗੱਲ ਲੋਕਾਂ 'ਚ ਲਿਜਾਣੇ ਵਾਲੀ ਆ ਵੀ ਕਿਸ ਢੰਗ ਨਾਲ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ, ਅੱਜ ਉਹ ਕੁਰਬਾਨੀਆਂ ਅਸੀਂ ਅੰਜਾਮ ਨਾ ਜਾਣ ਦਈਏ, ਤਾਂ ਕਿ ਅਸੀਂ ਮੁੜ ਕੇ ਕਮਿਊਨਿਟੀ ਨੂੰ ਜਾਗਰਤ ਕਰੀਏ। ਇਹੀ ਕਾਰਨ ਹੈ ਕਿ ਅਸੀਂ ਮਨਾਉਣ ਦਾ ਫੈਸਲਾ ਕੀਤਾ। ਤੇ ਸਾਹਿਬ ਜਿਹੜਾ ਤੁਸੀਂ ਇੱਕ ਨੁਕਤਾ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਪਿੱਛੇ ਜੇ ਇਸੇ ਗੱਲਬਾਤ ਦੇ ਵਿੱਚ ਕਿ ਗਦਰ ਪਾਰਟੀ ਦੀ ਜਿਹੜੀ ਸੋਚ ਸੀ ਉਹ ਸੈਕੂਲਰ ਸੋਚ ਸੀ, ਔਰ ਫਿਰਕੂ ਤਾਕਤਾਂ ਵੀ ਗਦਰੀਆਂ ਦੀ ਪ੍ਰੋਗਰਾਮ ਨੂੰ ਹਾਈਜੈਕ ਕਰਨ ਵਿੱਚ ਲੱਗੀਆਂ ਹੋਈਆਂ ਨੇ, ਔਰ ਇੱਥੋਂ ਤੱਕ ਕਿ ਗਦਰ ਇਤਿਹਾਸ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਸਿਰਫ ਇਸ ਵਾਸਤੇ ਕਿ ਉਹ ਹਥਿਆਰਬੰਦ ਇਨਕਲਾਬ ਵਿੱਚ ਜਾਂ ਹਥਿਆਰਬੰਦ ਘੋਲ 'ਚ ਯਕੀਨ ਕਰਦੇ ਸੀ। ਸਿਰਫ ਇਸੇ ਗੱਲ ਨੂੰ ਆਧਾਰ ਬਣਾ ਕੇ ਉਸ ਦਾ ਜਿਹੜੀ ਉਸਦੀ ਵਿਆਖਿਆ ਹੈ ਸਾਰੀ ਉਸ ਸੰਘਰਸ਼ ਦੀ ਜਾਂ ਉਸ ਤਹਿਰੀਕ ਦੀ, ਉਦੋਂ ਤੋੜ ਮਰੋੜ ਕੇ ਵਿੰਗੇ ਢਿੰਗੇ ਢੰਗ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਸ਼ਾਇਦ ਜਿਹੜੀ ਹੁਣ ਦੇ ਜਿਹੜੇ ਫਿਰਕੂ ਤਾਕਤਾਂ ਨੇ, ਚਾਹੇ ਉਹ ਸਿੱਖ ਰਾਜ ਬਣਾਉਣ ਦੀ ਗੱਲ ਕਰਦੀਆਂ ਹੋਣ, ਚਾਹੇ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੀਆਂ ਹੋਣ, ਉਹਨਾਂ ਦੇ ਨਾਲ ਰਲਾਉਣ ਦੀ ਜਿਹੜੀ ਰਲਗੜ ਕਰਕੇ ਭੁਲੇਖੇ ਪੈਦਾ ਕੀਤੇ ਜਾ ਰਹੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਉਹ ਲੋਕ ਇਸ ਗੱਲ ਤੇ ਅਟੈਕ ਇਸ ਕਰਕੇ ਕਰ ਰਹੇ ਆ ਕਿ ਉਹ ਦੇਸ਼ ਨੂੰ, ਉਹ ਤਾਕਤਾਂ, ਉਹਨਾਂ ਤਾਕਤਾਂ ਜਿਹੜੀਆਂ ਇੰਪੀਰੀਅਲਿਜ਼ਮ ਦੀਆਂ ਤਾਕਤਾਂ ਜਿਹੜੀਆਂ ਦੇਸ਼ ਨੂੰ ਤੋੜਨਾ ਚਾਹੁੰਦੀਆਂ, ਉਹਨਾਂ ਦੇ ਹੱਥਾਂ 'ਚ ਖੇਲ ਰਹੇ ਆ। ਮੈਂ ਉਦਾਹਰਨ ਦੇਣੀ ਚਾਹੂੰਗਾ, ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਸੋਚੋ, ਉਹਨਾਂ ਨੇ ਬੰਬ ਸਿੱਟਿਆ ਸੀ ਅਸੈਂਬਲੀ ਦੇ ਅੰਦਰ ਜੀ। ਉੱਥੇ ਕਿਸੇ ਬੰਦੇ ਦੀ ਮੌਤ ਨਹੀਂ ਹੋਈ, ਉਹਨੇ ਕਿਸੇ ਬੰਦੇ ਨੂੰ ਮਾਰਨ ਲਈ ਨਹੀਂ ਸਿੱਟਿਆ ਸੀ, ਉਹਨੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਗਵਰਨਮੈਂਟ ਤੱਕ ਪਹੁੰਚਾਉਣ ਦੇ ਵਾਸਤੇ ਇਹ ਕੀਤਾ ਸੀ। ਇਹ ਫਰਕ ਆ ਉਹਨਾਂ ਦਾ ਤੇ ਅੱਜ ਦੇ ਸੋਚਣ ਵਾਲਿਆਂ ਦਾ। ਔਰ ਉਹਨਾਂ ਦਾ ਨਿਸ਼ਾਨਾ ਇਹ ਸੀ ਕਿ ਅਸੀਂ ਉਹਨਾਂ ਤਾਕਤਾਂ ਦੇ ਖਿਲਾਫ ਲੜਨੀਆਂ ਜਿਹੜੀਆਂ ਤਾਕਤਾਂ ਸਾਡੇ ਦੇਸ਼ ਨੂੰ,
ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਂ ਕੇਰਲਾ ਦੀ ਧਰਤੀ ਤੇ ਜਾ ਕੇ ਦੇਖ ਕੇ ਆਇਆ, ਉੱਥੇ ਖੁਦ ਮੰਦਰਾਂ ਦੇ ਅੰਦਰ ਔਰਤਾਂ ਉਹੀ ਜਾ ਸਕਦੀਆਂ ਸੀ ਜਿਨ੍ਹਾਂ ਦੀਆਂ ਛਾਤੀਆਂ ਨੰਗੀਆਂ ਹੋਣ। ਇਹੋ ਜਿਹੀ ਲੜਾਈ ਉਹਨਾਂ ਲੋਕਾਂ ਨੂੰ ਲੜਨੀ ਪਈ। ਉਹਨਾਂ ਦੇ ਖਿਲਾਫ ਜਿਹੜੀ ਗੱਲ ਜਾਗਰਤ ਕਰਨ ਦੀ ਸੀ, ਇਹੋ ਹੀ ਕਾਰਨ ਆ ਕਿ ਅੱਜ ਉਹਨਾਂ ਲੋਕਾਂ ਦਾ ਬੜਾ ਫਰਕ ਹੈ। ਉਹਨੀ ਲੜਾਈ ਇਸ ਗੱਲ ਲਈ ਲੜੀ ਕਿ ਉਹ ਹਿੰਦੁਸਤਾਨ ਦੇ ਮਜ਼ਦੂਰ ਨੂੰ ਖੁਸ਼ ਦੇਖਣਾ ਚਾਹੁੰਦੀ ਸੀ। ਤੇ ਅੱਜ ਦੀਆਂ ਤਾਕਤਾਂ ਜਿਹੜੀਆਂ ਆ, ਉਹ ਹਿੰਦੁਸਤਾਨ ਦੇ ਮਜ਼ਦੂਰ ਦੀ ਜਾਂ ਕਿਸਾਨ ਦੀ ਗੱਲ ਨਹੀਂ ਕਰਦੀਆਂ। ਉਹ ਇੱਕ ਰਾਜ ਨੂੰ ਉਦਾਂ ਦਾ ਰਾਜ ਦੇਣਾ ਚਾਹੁੰਦੀਆਂ ਜਿਹੜਾ ਰਾਜਾਸ਼ਾਹੀ ਦਾ ਰਾਜ ਹੋਵੇ, ਜਿਹਦੇ ਵਿੱਚ ਕੁਝ ਲੋਕ ਜਿਹੜੇ ਅਮੀਰ ਹੋਣ ਤੇ ਜਿਹੜੇ ਗੁਲਾਮ, ਉਹਨਾਂ ਨੂੰ ਗੁਲਾਮਾਂ ਦੀ ਜ਼ਿੰਦਗੀ 'ਚ ਵਸਾਇਆ ਜਾਵੇ। ਇੱਦਾਂ ਰਾਜ ਉਹਨਾਂ ਦੀ ਜਿਹੜੀ ਸੇਵਾ ਕਰ ਰਹੀਆਂ। ਜਦੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ, ਸਰਕਾਰਾਂ ਉਸ ਵੱਲ ਧਿਆਨ ਨਹੀਂ ਦਿੰਦੀਆਂ, ਤੇ ਜਿਹੜੀਆਂ ਇਹ ਕਮਿਊਨਲ ਫੋਰਸਾਂ ਆ, ਇਹ ਉਹਨਾਂ ਦਾ ਹੱਥ ਠੋਕਾ ਬਣ ਕੇ ਲੋਕਾਂ ਦੇ ਮਸਲਿਆਂ ਤੋਂ ਉਹਨਾਂ ਨੂੰ ਪਰੇ ਲਿਜਾਣ ਦੀ ਕੋਸ਼ਿਸ਼ ਕਰਦੀਆਂ। ਇਹੋ ਹੀ ਕਾਰਨ ਆ ਕਿ ਅਸੀਂ ਜਿਹੜੀਆਂ ਕਮਿਊਨਲ ਫੋਰਸਸ ਆ ਉਹਨਾਂ ਦੇ ਖਿਲਾਫ ਆ। ਔਰ ਉਹ ਜਿਹੜੀ ਆ ਅੱਜ ਦੇਸ਼ ਨੂੰ, ਜੇ ਅਸੀਂ ਨਹੀਂ ਚਾਹੁੰਦੇ ਜਿਸ ਦੇਸ਼ ਨੂੰ ਮੇਰੇ ਗਦਰੀ ਬਾਬਿਆਂ ਨੇ ਆਪਣੀਆਂ ਜਾਨਾਂ ਦੇ ਕੇ, ਕੋਈ ਛੋਟੀ ਗੱਲ ਨਹੀਂ। ਕਿਤੇ ਕੈਲੀਫੋਰਨੀਆ ਦੀ ਧਰਤੀ ਦੇਖੋ, ਆਲੂਆਂ ਦੇ ਬਾਦਸ਼ਾਹ ਕਹਾਉਂਦੇ ਸੰਤੋਖ ਸਿੰਘ ਹੋਣੀ, ਜਵਾਲਾ ਸਿੰਘ ਚੱਠੀਆਂ, ਬਿਲਕੁਲ, ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜਾਇਦਾਦਾਂ ਛੱਡ ਦਿੱਤੀਆਂ, ਹਿੰਦੁਸਤਾਨ 'ਚ ਚਲੇ ਗਏ। ਦੇਸ਼ ਦੀ ਆਜ਼ਾਦ ਕਰਾਉਣ ਲਈ ਅੱਜ ਉਸ ਆਜ਼ਾਦੀ ਨੂੰ ਖਤਰਾ ਆ। ਤੇ ਉਸ ਆਜ਼ਾਦੀ ਨੂੰ ਖਤਰਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਤਾਕਤਾਂ ਦੇ ਖਿਲਾਫ ਡਟ ਕੇ ਲੜੀਏ ਤੇ ਉਹ ਜਿਹੜੀਆਂ ਭਾਵਨਾਵਾਂ, ਉਹ ਜਿਹੜੇ ਪੁਰਾਣੀਆਂ ਗੱਲਾਂ, ਉਹਨਾਂ ਨੂੰ ਲੋਕਾਂ 'ਚ ਲੈ ਕੇ ਆਈਏ, ਤਾਂ ਕਿ ਕਮਿਊਨਿਟੀ ਨੂੰ ਪਤਾ ਹੋਵੇ ਕਿ ਸਾਡੇ ਬਜ਼ੁਰਗਾਂ ਨੇ ਕਿਹੜੀਆਂ ਘਾਲਣਾ ਕਾਰੀਆਂ ਸਾਡੇ ਇੱਥੇ ਰਹਿਣ ਦੇ ਵਾਸਤੇ। ਤੇ ਇਸੇ ਮੈਂ ਤੁਹਾਡੇ ਕੋਲੋਂ ਗੱਲ ਹੋਰ ਜਾਣਨੀ ਚਾਹੁੰਦਾ ਕਿ ਕਿਉਂਕਿ ਤੁਸੀਂ ਜਿਹੜੀ ਇੱਥੋਂ ਦੀ ਸਥਾਨਕ ਗੁਰਦੁਆਰਾ ਸਿਆਸਤ ਹੈ ਉਸ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ, ਖਾਸ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ ਕਿ ਇੱਕ ਪਾਸੇ ਮੋਡਰੇਟ ਨੇ, ਦੂਜੇ ਪਾਸੇ ਵੱਖਵਾਦੀ ਤੇ ਫਿਰਕੂ ਅੰਸਰ ਨੇ। ਉਸ ਨਾਤੇ ਤੁਸੀਂ ਇੱਕ ਲਾਈਨ ਲਈ ਹੋਈ ਹੈ ਕਿ ਤੁਸੀਂ ਮੋਡਰੇਟਾਂ ਦੀ ਹਮਾਇਤ ਕਰਦੇ ਹੋ। ਮੈਂ ਤੁਹਾਡੇ ਕੋਲੋਂ ਗੱਲ ਜਾਣਨੀ ਚਾਹੁੰਦਾ ਕਿ ਸਟਾਕਟਨ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ, ਜਿਹੜਾ ਗਦਰੀਆਂ ਦਾ ਕੇਂਦਰ ਸੀ, ਉੱਥੇ ਇਸ ਵੇਲੇ ਖਾਲਿਸਤਾਨੀ ਸੋਚ ਵਾਲਿਆਂ ਦਾ ਕਬਜ਼ਾ ਹੈ। ਔਰ ਇਹ ਵੀ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਗਦਰੀਆਂ ਦੀਆਂ ਤਸਵੀਰਾਂ ਜਿਹੜੀਆਂ ਡੰਪ ਕਰਤੀਆਂ ਤੇ ਉੱਥੇ ਜਿਹੜੇ ਖਾਲਿਸਤਾਨੀ ਮਿਲੀਟੈਂਟਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸੁਸ਼ੋਭਿਤ ਕੀਤੀਆਂ ਗਈਆਂ ਨੇ। ਇਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਸਾਡੇ ਵੈਨਕੂਵਰ ਵਿੱਚ ਵੀ ਜਿਹੜਾ ਕਈ ਇਤਿਹਾਸਿਕ ਥਾਵਾਂ ਨੇ, ਚਾਹੇ ਖਾਲਸਾ ਦੀਵਾਨ ਸੁਸਾਇਟੀ ਦਾ ਪੁਰਾਣਾ ਗੁਰਦੁਆਰਾ ਤੇ ਨਹੀਂ ਹੈ ਸਾਡੇ ਕੋਲ, ਪਰ ਉਹ ਸੰਸਥਾ ਐਗਜ਼ਿਸਟ ਕਰਦੀ ਹੈ। ਐਬਟਸਫੋਰਡ ਵਿੱਚ ਜਿਹੜਾ ਗੁਰਦੁਆਰਾ, ਵਿਰਾਸਤੀ ਗੁਰਦੁਆਰਾ, ਉਹ ਵੀ ਗਦਰੀਆਂ ਦੀ ਸਰਗਰਮੀਆਂ ਦਾ ਕੇਂਦਰ ਸੀ। ਉਹਨਾਂ ਦੀ ਸਹੀ ਤਰੀਕੇ ਨਾਲ ਨਿਸ਼ਾਨਦੇਹੀ ਹੋਵੇ, ਵਿਆਖਿਆ ਸਹੀ ਹੋਵੇ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹ ਗੁਰਦੁਆਰੇ ਜਿਹੜੇ ਆ ਸੈਕੂਲਰ ਤਾਕਤਾਂ ਦੇ ਹੱਥ ਵਿੱਚ ਰਹਿਣ। ਇਹਦੇ ਲਈ ਤੁਹਾਨੂੰ ਕੀ ਲੱਗਦਾ ਕਿ ਗਦਰ ਪਾਰਟੀ ਦੇ ਜਿਹੜੇ ਉਦੇਸ਼ ਸੀਗੇ ਉਹ ਕਿੰਨੇ ਕੁ ਸਹਾਈ ਸਿੱਧ ਹੋਣਗੇ ਲੋਕਾਂ ਨੂੰ ਇਸ ਪਾਸੇ ਨੂੰ ਤੋਰਨ ਵਾਸਤੇ? ਜਿਸ ਢੰਗ ਨਾਲ ਅੱਜ ਰੋਸ ਗੁਰੂ ਘਰ ਆ, ਉੱਥੇ ਜਿਹੜੀ ਸਲੇਟ ਹੈ, ਜਿੱਥੇ ਜਿਹੜੀ ਇਸ ਵੇਲੇ ਕਾਬਜ਼ ਧੜਾ ਜਿਹੜਾ ਕੰਟਰੋਲ ਕਰਦਾ ਸੋਹਣ ਸਿੰਘ ਦਿਓ ਹੋਣੀ ਆ, ਉਹਨਾਂ ਦਾ ਦੂਜਿਆਂ ਨਾਲੋਂ ਫਰਕ ਇਹ ਜ਼ਰੂਰ ਆ। ਉਹਨੀ ਕੋਈ ਉਹੋ ਜਿਹੀਆਂ ਫੋਟੋਆਂ ਨਾ ਗੁਰਦੁਆਰਿਆਂ 'ਚ ਨਹੀਂ ਲਾਈਆਂ ਜਿਹੜੀਆਂ ਫੋਟੋਆਂ ਸਧਾਰਨ ਲੋਕਾਂ ਦੇ ਕਤਲਾਂ ਦੇ ਉੱਪਰੀਆਂ ਹੋਣ। ਅੱਜ ਵੀ ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਆ, ਇਹ ਠੀਕ ਆ ਕਿ ਕਈ ਵਾਰੀ ਪੋਲੀਟੀਕਲ ਤੌਰ ਤੇ ਉਹਨਾਂ ਦੀ ਉਨੀ ਇਨਵੋਲਵਮੈਂਟ ਨਹੀਂ, ਕੁਝ ਘਾਟਾ ਰੱਖ ਸਕਦੇ ਆ, ਕੁਝ ਗਲਤੀ ਵੀ ਕਰ ਸਕਦੇ ਆ, ਪਰ ਅੱਜ ਵੀ ਉਹ ਸਾਰੀਆਂ ਫੋਟੋਆਂ ਉਹਨਾਂ ਦੇ ਕੋਲ ਮੌਜੂਦ ਆ। ਔਰ ਮੇਰੀ ਪਿਛਲੇ ਸਮੇਂ 'ਚ ਗੱਲ ਹੋਈ ਆ, ਉਹ ਇੱਕ ਲਾਇਬ੍ਰੇਰੀ ਬਣਾ ਰਿਹਾ ਆ ਜਿਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਫੋਟੋਆਂ ਆ ਉਹ ਉਹਨਾਂ ਨੂੰ ਉਹਨਾਂ ਕੰਧਾਂ ਤੇ ਲਾਉਣਗੇ, ਔਰ ਤਾਂ ਕਿ ਲੋਕ ਜਦੋਂ ਬਾਹਰੋਂ ਆ ਕੇ ਦੇਖਣ, ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਬਜ਼ੁਰਗਾਂ ਦੀ ਜਿਹੜੀ ਆ ਇਹ ਦੇਣ ਆ ਕਰਕੇ ਅੱਜ ਸਾਰੇ ਅਸੀਂ ਆਪਣੇ ਮਿਨਿਸਟਰ ਵੀ ਬਣਾਉਂਦੇ ਆ, ਅਸੀਂ ਆਪਣੇ ਜਿਹੜੇ ਇੱਥੇ ਦੇ CM ਵੀ ਬਣਾਏ ਆ। ਅੱਜ ਉਹ ਇਹੋ ਹੀ ਕਾਰਨ ਆ ਕਿ ਅਸੀਂ ਉਹਨਾਂ ਦੀ ਮਦਦ ਕਰਦੇ ਆ। ਸੈਕੰਡਲੀ ਗੱਲ ਇਹ ਵੀ ਆ ਕਿ ਅਸੀਂ ਉਹਨਾਂ ਦੀ ਸਪੋਰਟ ਇਸ ਕਰਕੇ ਵੀ ਕਰਦੇ ਆ ਕਿ ਜਿਹੜੇ ਇੱਥੋਂ ਦੇ ਗੁਰਦੁਆਰੇ ਉਹ ਇਕੱਲੇ ਧਾਰਮਿਕ ਸਥਾਨ ਨੇ, ਇੱਥੇ ਇਹ ਲੋਕਾਂ ਦੇ ਕਮਿਊਨਿਟੀ ਸੈਂਟਰ ਵੀ ਨੇ। ਔਰ ਉੱਥੇ ਜਾ ਕੇ ਜੇ ਤੁਸੀਂ ਸੈਕੰਡ ਐਵਨਿਊ ਦੇ ਗੁਰਦੁਆਰੇ ਦੀ ਗੱਲ ਕਰੋ, ਜਿਹੜਾ ਅੱਜ ਭਾਵੇਂ ਸਾਡੇ ਸਾਹਮਣੇ ਨਹੀਂ, ਜਦੋਂ ਪਹਿਲੋਂ ਬਣਾਇਆ ਗਿਆ ਉਹਦੇ ਉਤਲੇ ਹਿੱਸੇ ਦੇ ਵਿੱਚ ਧਾਰਮਿਕ ਪ੍ਰਚਾਰ ਹੁੰਦਾ ਸੀ ਔਰ ਥੱਲੇ ਜਿਹੜੀਆਂ ਬਕਾਇਦਾ ਤੌਰ ਤੇ ਮੀਟਿੰਗਾਂ ਹੁੰਦੀਆਂ ਸੀ। ਅੱਜ ਉਹ ਵੀ ਖਤਰਾ ਆ। ਜਿਹੜਾ ਮੈਨੂੰ ਭਾਂਪ ਰਿਹਾ ਇਸ ਵੇਲੇ, ਜਿਹੜਾ ਮੈਨੂੰ ਬੜਾ ਸੁਣਨ ਦਾ ਦੁੱਖ ਹੁੰਦਾ ਵੀ ਜਦੋਂ ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਬਣਾਇਆ, ਕਦੋਂ ਸਭ ਬਣਾਇਆ, ਉਸ ਵੇਲੇ ਉਹਨਾਂ ਨੇ ਕੋਈ ਜਾਤ ਪਾਤ ਦਾ ਭੇਵ ਨਹੀਂ ਰੱਖਿਆ। ਉਹਨੇ ਕੋਈ ਇਹ ਗੱਲ ਨਹੀਂ ਰੱਖੀ ਵੀ ਕਿਸੇ ਦੇ ਨਾਂ ਨਾਲ ਸਿੰਘ ਲੱਗਾ, ਕਿਸੇ ਦੇ ਨਾਂ ਨਾਲ ਰਾਮ ਲੱਗਾ, ਕਿਸੇ ਦੇ ਨਾਂ ਨਾਲ ਕੁਝ ਹੋਰ ਲੱਗਾ ਆ। ਉਹਨੇ ਸਾਰਿਆਂ ਨੂੰ ਕਿਹਾ
ਵੀ ਤੁਸੀਂ ਆਓ ਗੁਰਦੁਆਰੇ ਦੇ ਮੈਂਬਰ ਬਣੋ ਤਾਂ ਕਿ ਇੱਥੇ ਆ ਕੇ ਆਪਾਂ ਗੁਰਦੁਆਰੇ ਦੇ ਧਾਰਮਿਕ ਕੰਮ ਵੀ ਕਰੀਏ ਤੇ ਆਪਣੀਆਂ ਕਮਿਊਨਿਟੀ ਦੀਆਂ ਵਿਚਾਰਾਂ ਵੀ ਕਰੀਏ। ਅੱਜ ਉਹ ਫੋਰਸਸ, ਅੱਜ ਮੈਂ ਪਿਛਲੇ ਦਿਨਾਂ 'ਚ ਹੀ ਸੁਣਿਆ, ਮੈਂ ਉਦਾਹਰਨ ਦੇਣੀ ਚਾਹੂੰਗਾ ਕਿ ਕੁਝ ਲੋਕ ਜਿਹੜੇ ਸ੍ਰੀ ਗੁਰਦੁਆਰੇ ਦੀ ਮੈਂ ਉਦਾਹਰਨ ਦੇ ਦਿੰਦਾ, ਉੱਥੇ ਵੋਟਾਂ ਮੈਂਬਰ ਬਣ ਗਏ ਜਿਹਦੇ ਵਿਚਾਰੇ ਕਿਤੇ ਸਿੰਘ ਨਹੀਂ ਸੀ, ਉਹਨੂੰ ਫਾਰਮ ਦੇਣ ਤੋਂ ਜਵਾਬ ਦੇ ਦਿੱਤਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਅਸੀਂ ਕਮਿਊਨਿਟੀ ਨਾਲ ਨਫ਼ਰਤ ਕਰਨ ਜਾ ਰਹੇ ਹਾਂ। ਉਹ ਇਸੇ ਕਰਕੇ ਉਹ ਭਾਵਨਾਵਾਂ ਜਿਹੜੀ ਲਿਆਉਣ ਦੀ ਲੋੜ ਆ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਵੀ ਜਿਹੜੇ ਸਾਡੇ ਧਾਰਮਿਕ ਅਦਾਰੇ ਆ ਇਹ ਸਾਡੇ ਕਮਿਊਨਿਟੀ ਸੈਂਟਰ ਵੀ ਆ ਤੇ ਇਹ ਇੱਕ ਕਮਿਊਨਿਟੀ ਦੇ ਨਹੀਂ, ਇਹ ਸਮੁੱਚੀ ਭਾਰਤੀ ਕਮਿਊਨਿਟੀ ਦੇ ਆ, ਹਿੰਦੁਸਤਾਨੀ ਕਮਿਊਨਿਟੀ ਦੇ। ਤੇ ਜਿਹੜਾ ਵੀ ਉੱਥੇ ਜਾਣਾ ਚਾਹਵੇ ਉਹ ਜਾ ਸਕਦਾ। ਇਹ ਮੋਡਰਨ ਸੋਚ ਤੇ ਦੂਜੀ ਸੋਚ ਫਰਕ ਆ। ਇਹੀ ਕਾਰਨ ਹੈ ਕਿ ਅਸੀਂ ਜਿਹੜੀ ਮੋਡਰਨ ਸੋਚ ਦੀ ਜਿਹੜੀ ਆ ਡਟ ਕੇ ਸਪੋਰਟ ਕਰਦੇ ਹਾਂ। ਇੱਕ ਗੱਲ ਮੈਂ ਜ਼ਰੂਰ ਤੁਹਾਡੇ ਕੋਲੋਂ ਪੁੱਛਣੀ ਚਾਹਾਂਗਾ ਕਿ ਅਸੀਂ ਜਦੋਂ ਵੇਖਦੇ ਹਾਂ ਕਿ ਵਿਸਾਖੀ ਦਾ ਮੌਕਾ ਆਉਂਦਾ ਤੇ ਜਿਹੜੇ ਖਾਲਿਸਤਾਨੀ ਸੋਚ ਦੇ ਜਿਹੜੇ ਲੋਕ ਨੇ ਉਹ ਠੋਕ ਵਜਾ ਕੇ ਜਦੋਂ ਆਪਣੇ ਫਲੋਟਸ ਕੱਢਦੇ ਨੇ, ਖਾਲਿਸਤਾਨੀ ਮਿਲੀਟੈਂਟਾਂ ਦੀਆਂ ਤਸਵੀਰਾਂ ਦੇ ਫਲੋਟਸ ਕੱਢਦੇ ਨੇ, ਉਹਦੇ ਮੁਕਾਬਲੇ ਜਿਹੜੇ ਮੋਡਰੇਟ ਸੋਚ ਵਾਲੇ ਨੇ ਅਸੀਂ ਕਦੇ ਨਹੀਂ ਵੇਖਿਆ ਕਿ ਉਹ ਗਦਰੀਆਂ ਦੀ ਤਸਵੀਰਾਂ ਨੂੰ ਇਸ ਤਰ੍ਹਾਂ ਉਭਾਰਦੇ ਹੋਣ। ਮੇਰਾ ਕਹਿਣ ਦਾ ਮਤਲਬ ਸਵਾਲ ਦਾ ਇਹ ਆ ਕਿ ਅਸੀਂ ਬਹੁਤ ਇੱਕ ਸਧਾਰਨ ਜਿਹੇ ਢੰਗ ਨਾਲ ਇਸ ਬਹਿਸ 'ਚ ਪਏ ਹੋਏ ਹਾਂ ਕਿ ਹਿੰਸਾ ਬਨਾਮ ਹਿੰਸਾ, ਪਰ ਜਦੋਂ ਕਿ ਧਰਮ ਨਿਰਪੱਖਤਾ ਬਨਾਮ ਫਿਰਕਾ ਪ੍ਰਸਤੀ ਉੱਤੇ ਗੱਲ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਗੱਲ ਨਹੀਂ ਉਭਾਰੀ ਜਾ ਰਹੀ। ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਹਾਡੀ ਆਪਣੀ ਕੀ ਰਾਏ ਹੈ? ਦੇਖੋ, ਦੋ ਪੋਲੀਟੀਕਲ ਰਾਵਾਂ ਆ, ਦੋ ਪੋਲੀਟੀਕਲ ਗਰੁੱਪ ਆ। ਇੱਕ ਗਰੁੱਪ ਜਾਂ ਇੱਕ ਪਾਸਾ ਜਿਹੜਾ ਆ ਉਹ ਲੋਕਾਂ ਦੀ ਨੁਮਾਇੰਦਗੀ ਇਸ ਗੱਲ ਲਈ ਕਰਦਾ ਕਿ ਅਸੀਂ ਸਾਂਝੀ ਵਾਲਤਾ ਦਾ ਸੁਨੇਹਾ ਦੇਣਾ ਹੈ। ਇੱਕ ਜਿਹੜਾ ਆ ਉਹ ਇਸ ਗੱਲ ਦੀ ਜਿਹੜੀ ਪ੍ਰੋੜਤਾ ਕਰਦਾ ਕਿ ਅਸੀਂ ਇੱਕ ਕਮਿਊਨਿਟੀ ਨੂੰ ਵੰਡ ਕੇ ਇੱਕ ਫਿਰਕੇ ਦੇ ਨਾਂ ਤੇ ਆਪਣੇ ਹਿੱਤਾਂ ਨੂੰ ਪੱਠੇ ਪਾਉਣੇ ਆ, ਜਿਹੜੀ ਬੜੀ ਮਾੜੀ ਗੱਲ ਆ, ਜਿਹਨੂੰ ਪੋਲੀਟੀਕਲ ਲੋਕ ਵੀ ਵਰਤ ਰਹੇ ਆ। ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਅਜੇ ਕੱਲ ਪਰਸੋਂ ਦੀ ਉਦਾਹਰਨ ਆ ਕਿ ਟੋਰਾਂਟੋ ਦੇ ਏਰੀਏ 'ਚ ਨਗਰ ਕੀਰਤਨ ਹੋਇਆ, ਇੱਥੇ ਵੀ ਹੋਏ ਆ, ਉਹਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗਦੇ ਤੇ ਉੱਥੇ ਇੱਥੋਂ ਦੇ ਪੋਲੀਟੀਕਲ ਲੋਕਾਂ ਨੇ ਉੱਤੇ ਮਾਰਚ ਕੀਤਾ। ਇੱਕ ਪਾਸੇ ਅਸੀਂ ਇਹ ਚਾਹੁੰਦੇ ਜੇ ਸਾਡੇ ਇੱਥੇ ਕੈਨੇਡਾ 'ਚ ਹੋਵੇ, ਅਸੀਂ ਇਹ ਕਹਿੰਦੇ ਆ ਵੀ ਅਸੀਂ ਕੈਨੇਡਾ ਇੱਕ ਵੇਖਣਾ ਚਾਹੁੰਦੇ ਆ। ਦੂਸਰੇ ਪਾਸੇ ਜੋ ਦੂਜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਔਰ ਸਾਡੇ 'ਚ ਇੰਨੀ ਹਿੰਮਤ ਨਹੀਂ, ਉਹਦੇ ਰੀਜ਼ਨ ਇਹ ਆ ਕਿ ਅਸੀਂ ਵੀ, ਮੈਂ ਪਹਿਲਾਂ ਵੀ ਕਿਹਾ ਵੀ ਸਰਕਾਰੀਆ ਬਣਦੇ ਜਾ ਰਹੇ ਹਾਂ। ਸਾਡੇ 'ਚ ਇੰਨੀ ਹਿੰਮਤ ਨਹੀਂ ਕਿ ਅਸੀਂ ਆਪਣੇ ਆਇਓ ਐਮਪੀਆਂ ਨੂੰ ਆ ਕੇ ਕਹਿ ਸਕੀਏ ਠੋਕ ਕੇ ਵੀ ਤੁਸੀਂ ਜੋ ਕਰਕੇ ਆਏ ਹੋ ਗਲਤ ਆ। ਡਜ਼ਨਟ ਮੈਟਰ ਤੁਸੀਂ ਕਿਹੜੀ ਪਾਰਟੀ ਦੇ, ਅਸੀਂ ਤੁਹਾਡੇ ਨਾਲ ਇਹਨਾਂ ਉਸੂਲਾਂ ਤੇ ਸਹਿਮਤ ਨਹੀਂ। ਜੇ ਅਸੀਂ ਇਹ ਨਾ ਕਰਾਂਗੇ ਤਾਂ ਜਿਹੜੇ ਪੋਲੀਟੀਕਲ ਲੋਕ ਆ ਉਹ ਸਾਡੀਆਂ ਇਹਨਾਂ ਭਾਵਨਾਵਾਂ ਨੂੰ ਵਰਤ ਕੇ ਸਿਰਫ ਵੋਟਾਂ ਤੱਕ ਗੇਨ ਕਰਨਗੇ ਤੇ ਸਾਡੀ ਕਮਿਊਨਿਟੀ ਦੇ ਜਿਹੜੇ ਅਸਲੀ ਇਸ਼ੂ ਆ ਉਹਨਾਂ ਤੋਂ ਸਾਨੂੰ ਪਰੇ ਲੈ ਜਾਣਗੇ। ਇਹ ਤਦੇ ਹੀ ਰਹਿ ਸਕਦੇ ਆ ਕਿਉਂਕਿ ਬੜੀ ਵੱਧਰੀ ਗੱਲ ਆ। ਇਹ ਨਹੀਂ ਕਿ ਕੋਈ ਕਿਸੇ ਗੁਰਦੁਆਰੇ ਦਾ ਪ੍ਰਧਾਨ ਬਣ ਜਾਣਾ, ਕੋਈ ਬਣ ਸਕਦਾ ਹੈ, ਬਣਨ ਦੀ ਕੋਈ ਗੱਲ ਨਹੀਂ, ਪਰ ਉਹਦੀਆਂ ਕੁਝ ਨੈਤਿਕ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ। ਜੇ ਉਹ ਨੈਤਿਕ ਜ਼ਿੰਮੇਵਾਰੀਆਂ ਤੇ ਨਹੀਂ ਖੜਦਾ, ਅੱਜ ਤਾਂ ਮੈਂ ਪਹਿਲਾਂ ਗੁੱਸਾ ਕੀਤਾ, ਇਮੀਗ੍ਰੇਸ਼ਨ ਦਾ ਸਵਾਲ ਆ, ਅੱਜ ਗੁਰਦੁਆਰਿਆਂ ਦਾ ਤੇ ਦੂਜੀਆਂ ਕਮਿਊਨਿਟੀਆਂ ਦਾ ਰਲ ਕੇ ਹਵਾ ਹੋ ਜਾਣਾ ਚਾਹੀਦਾ ਵੀ ਸਾਡੀ ਕਮਿਊਨਿਟੀ ਤੇ ਅਟੈਕ ਹੋ ਗਿਆ ਔਰ ਅਸੀਂ ਉਹਨਾਂ ਤੋਂ ਸੱਦ ਕੇ ਰੀਬਨ ਕਟਾਉਣ ਰਹੇ ਹਾਂ ਔਰ ਅਸੀਂ ਉਹਨਾਂ ਨਾਲ ਫੋਟੋਆਂ ਖਿਚਾ ਕੇ ਅਸੀਂ ਉਹਦੇ ਬੱਸ ਤੇ ਚੱਕੀ ਫਿਰਦੇ ਹਾਂ। ਅੱਜ ਜੇਸਨ ਖੇਨੀ ਵਰਗੇ ਜਿਹੜੇ ਮਿਨਿਸਟਰ ਨੇ, ਜਿਨ੍ਹਾਂ ਦਾ ਅਸੀਂ ਝੋਲਾ ਚੱਕਣ ਲੱਗੇ ਸ਼ਰਮ ਮਹਿਸੂਸ ਸਾਨੂੰ ਹੋਣੀ ਚਾਹੀਦੀ ਹੈ, ਸ਼ਰਮ ਮਹਿਸੂਸ ਕਰਨ ਦੀ ਬਜਾਏ ਅਸੀਂ ਉਹਨਾਂ ਦੇ ਨਾਲ ਖੁਸ਼ ਹੋ ਕੇ ਫੋਟੋਆਂ ਖਿਚਵਾ ਰਹੇ ਹਾਂ। ਫਖਰ ਮਹਿਸੂਸ ਕੀਤਾ ਜਾ ਰਿਹਾ। ਬੜੀ ਦੁੱਖ ਦੀ ਗੱਲ ਆ। ਇੰਨਾ ਹੀ ਕਹਿੰਦਾ, ਇਹੀ ਮੈਂ ਗੱਲ ਕਹਿਣੀ ਚਾਹੁੰਦਾ, ਇਹੀ ਗੱਲ ਮੈਂ ਬਾਤ ਨਹੀਂ ਚਾਹੁੰਦਾ। ਅਖੀਰਲਾ ਸਵਾਲ ਟੇਸੀ ਸਾਹਿਬ, ਬਿਫੋਰ ਲੈਟ ਯੂ ਗੋ, 1906 ਵਿੱਚ ਬਣੀ ਖਾਲਸਾ ਦੀਵਾਨ ਸੁਸਾਇਟੀ ਦਾ ਬੜਾ ਗੌਰਵਮਈ ਇਤਿਹਾਸ ਰਿਹਾ। ਭਾਈ ਭਾਗ ਸਿੰਘ ਨੇ ਕੁਰਬਾਨੀ ਦਿੱਤੀ, ਭਾਈ ਮੇਵਾ ਸਿੰਘ ਨੇ ਤਿਆਗ ਦੀ ਭਾਵਨਾ ਵਿਖਾਈ। ਜਿਵੇਂ ਤੁਸੀਂ ਕਹਿ ਹੀ ਹਟੇ ਹੋ ਕਿ ਉਹ ਗੱਲਾਂ ਹੁਣ ਨਹੀਂ ਹੋ ਰਹੀਆਂ, ਹੁਣ ਤਾਂ ਸਰਕਾਰ ਦੇ ਬਸਤੇ ਚੁੱਕਣ ਵਾਲੇ ਲੀਡਰ ਜਿਹੜੇ ਆ ਉਹਨਾਂ ਦੀ ਲਗਾਉਣ ਤੁਰੀ ਫਿਰਦੀ ਹੈ। ਮੈਂ ਤੁਹਾਡੇ ਕੋਲੋਂ ਇਹ ਗੱਲ ਜਾਣਨੀ ਚਾਹੁੰਦਾ ਕਿ ਜਿਹੜਾ ਇਹ ਤਿਆਗ ਦੀ ਭਾਵਨਾ ਘਟਦੀ ਜਾ ਰਹੀ ਹੈ, ਐਕਟਿਵਿਜ਼ਮ ਘਟਦਾ ਜਾ ਰਿਹਾ ਔਰ ਉੱਪਰੋਂ ਸਾਡੇ ਜਿਹੜੇ ਭਾਈਚਾਰੇ ਦੇ ਲੋਕ, ਸਾਡੇ ਆਪਣੇ ਹੀ ਲੋਕ ਇਤਿਹਾਸ ਨੂੰ ਕਲੰਕਿਤ ਕਰ ਰਹੇ ਨੇ ਕਬੂਤਰਬਾਜ਼ੀ ਕਰਕੇ ਜਾਂ ਅੱਟੇ ਸੱਟੇ ਦੇ ਵਿਆਹ ਕਰਵਾ ਕੇ। ਤੁਹਾਨੂੰ ਕੀ ਲੱਗਦਾ ਕਿ ਗਦਰ ਪਾਰਟੀ ਦੇ ਸਿਧਾਂਤ ਤੋਂ ਅੱਜ ਦੇ ਸਮੇਂ ਦੇ ਵਿੱਚ, ਜਿੱਥੇ ਸਰਕਾਰ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਉਹਨਾਂ ਨੇ ਅਤੀਤ ਤੋਂ ਕੀ ਸਿੱਖਿਆ, ਉੱਥੇ ਨਾਲ ਹੀ ਸਾਡੀ ਕਮਿਊਨਿਟੀ ਦੇ ਲੀਡਰ ਤੇ ਕਮਿਊਨਿਟੀ ਵੀ ਸੋਚੇ, ਇਹਦੇ ਬਾਰੇ ਤੁਹਾਡੀ ਕੀ ਰਾਏ ਹੈ?
ਦੇਖੋ ਜਿਹੜੀ ਸਾਡੀ ਕਮਿਊਨਿਟੀ 'ਚ ਗਲਤ ਗੱਲ ਹੁੰਦੀ ਆ ਉਹ ਸਾਡੇ 'ਚ ਇੰਨੀ ਜੁਰਤ ਹੋਣੀ ਚਾਹੀਦੀ ਹੈ ਅਸੀਂ ਕਹਿ ਦਈਏ। ਪਰ ਜਿਹੜੇ ਅੱਟੇ ਸੱਟੇ ਦੇ ਤੁਸੀਂ ਵਿਆਹਾਂ ਦੀ ਗੱਲ ਕੀਤੀ ਆ ਜਾਂ ਕਬੂਤਰਬਾਜੀ ਦੀ ਗੱਲ ਕੀਤੀ ਤੇ ਮੈਂ ਪਹਿਲਾਂ ਹੀ ਕਿਹਾ ਉਹ 0.0001% ਵੀ ਨਹੀਂ। ਇਹ ਠੀਕ ਹੈ ਵੀ ਅਸੀਂ ਘੱਟ ਗਿਣਤੀ 'ਚ ਹਾਂ, ਇਹ ਸਾਰੀਆਂ ਕਮਿਊਨਿਟੀਆਂ ਸਾਰੇ ਮੁਲਕਾਂ 'ਚ ਹੁੰਦਾ। ਅੱਜ ਜੇ ਕੋਈ ਬੰਦੇ ਬਾਹਰੋਂ ਆਉਂਦੇ ਆ, ਵੀਅਤਨਾਮ ਤੋਂ ਆਉਂਦੇ ਆ, ਕੋਈ ਚਾਈਨਾ ਤੋਂ ਆਉਂਦੇ ਆ, ਉਹਨਾਂ ਨੂੰ ਵੈਲਕਮ ਕੀਤਾ ਜਾਂਦਾ। ਤਹਿਰਾਨ ਤੋਂ ਆਉਂਦੇ ਆ, ਉਹਨਾਂ ਨੂੰ ਵੈਲਕਮ ਕੀਤਾ ਜਾਂਦਾ। ਜਿਹੜੇ ਸਾਡੇ ਵੀ ਇਸ ਢੰਗ ਨਾਲ ਕੋਈ ਆ ਗਿਆ ਉਹਨੂੰ ਉਸੇ ਢੰਗ ਨਾਲ ਡੀਲ ਹੋਣੀ ਚਾਹੀਦੀ ਆ। ਜੇ ਇੱਥੋਂ ਦੇ ਕੈਨੇਡੀਅਨ ਚੌਕਠ 'ਚ ਇਹਦੇ ਕਾਨੂੰਨ ਦੇ ਚੌਕਠ 'ਚ ਰਹਿ ਕੇ ਜਿੱਦਾਂ ਬਾਕੀ ਦੇ ਮੁਲਕਾਂ ਤੋਂ ਆਇਆ ਨੂੰ ਹੋਣੀ ਚਾਹੀਦੀ ਆ। ਪਰ ਇਸ ਗੱਲ ਲਈ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਕਿ ਥੋੜ੍ਹੀਆਂ ਬਹੁਤ ਜਿਹੜੀਆਂ ਮਿਸਟੇਕਾਂ ਇਹ ਸਦਾ ਹੁੰਦੀਆਂ ਰਹੀਆਂ, ਇਹ ਉਸ ਵੇਲੇ ਵੀ ਹੁੰਦੀਆਂ ਰਹੀਆਂ ਜਦੋਂ ਗਦਰੀ ਬਾਬਿਆਂ ਨੇ ਲੜਾਈ ਸ਼ੁਰੂ ਕੀਤੀ ਆ। ਉਦੋਂ ਵੀ ਲੋਕਾਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਰਹੀਆਂ ਥੋੜ੍ਹੀਆਂ ਬਹੁਤੀਆਂ, ਪਰ ਵੱਡਾ ਹਿੱਸਾ ਜਿਹੜਾ ਕਮਿਊਨਿਟੀ ਦਾ ਉਹ ਕਬੂਤਰਬਾਜ਼ੀ ਨਹੀਂ ਕਰਦਾ। ਵੱਡਾ ਹਿੱਸਾ ਕਮਿਊਨਿਟੀ ਦਾ ਗਲਤ ਵਿਆਹ ਨਹੀਂ ਕਰਦਾ। ਵੱਡਾ ਹਿੱਸਾ ਕਮਿਊਨਿਟੀ ਦਾ ਉਹਨਾਂ ਸਾਰੇ ਗਲਤ ਕੰਮਾਂ ਸ਼ਰੀਕ ਨਹੀਂ ਹੈ। ਇਸ ਕਰਕੇ ਸਾਨੂੰ ਐਟ ਲਾਰਜ ਕਮਿਊਨਿਟੀ ਲਈ ਜਿਹੜੀ ਆ ਉਹਦੇ ਲਈ ਸੋਚਣਾ ਚਾਹੀਦਾ ਤਾਂ ਕਿ ਉਹ ਇਹ ਨਹੀਂ ਵੀ ਸਾਨੂੰ ਇੱਕ ਬੰਦੇ ਨੇ ਗਲਤੀ ਕਰ ਦਿੱਤੀ। ਆ ਵਿਆਹਾਂ ਦਾ ਇਸ਼ੂ ਤੁਸੀਂ ਕੀਤਾ, ਮੇਰਾ ਖਿਆਲ ਸਾਰੇ ਵੈਨਕੂਵਰ ਤੁਸੀਂ 10 15 20 ਉਦਾਹਰਨਾਂ ਦੇ ਸਕਦੇ ਆ ਵਿਆਹ ਹੋਇਆ। ਬਾਕੀ ਦੀ ਕਮਿਊਨਿਟੀ ਲੱਖਾਂ ਦੀ ਗਿਣਤੀ 'ਚ ਕਮਿਊਨਿਟੀ ਰਹਿੰਦੀ ਆ ਕਿ ਉਹ ਸਾਰਾ ਕੁਝ ਉਹਨੂੰ ਉਹਨੇ ਕੇਸਾਂ ਦੇ ਕਰਕੇ ਸਾਰੀ ਕਮਿਊਨਿਟੀ ਇਸ ਗੱਲ ਲਈ ਬੰਨ੍ਹ ਦਿਆਂਗੇ? ਨਹੀਂ, ਬਿਲਕੁਲ ਨਹੀਂ ਬੰਨਣੀ ਚਾਹੀਦੀ। ਇਹ ਠੀਕ ਆ ਜਿਹੜਾ ਬੰਦਿਆਂ ਨੇ ਗਲਤ ਕੀਤਾ ਆ, ਜਿਹੜੇ ਬੰਦੇ ਕਬੂਤਰਬਾਜ਼ੀ ਕੀਤੀ ਆ, ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ। ਉਹਨਾਂ ਤੇ ਫਰਾਡ ਬਣਾਉਣਾ, ਉਹਨਾਂ ਤੇ ਸਮਗਲਿੰਗ ਦਾ ਕੇਸ ਚੱਲਣਾ ਚਾਹੀਦਾ, ਚਲਾਉਣ। ਬਾਕੀ ਦੀ ਕਮਿਊਨਿਟੀ ਨੂੰ ਕਿਉਂ ਪੈਨਲਾਈਜ਼ ਕੀਤਾ ਜਾ ਰਿਹਾ? ਇਹੀ ਕਾਰਨ ਹੈ ਕਿ ਸਾਨੂੰ ਲੋਕਾਂ ਤੇ ਲੈ ਕੇ ਜਾਣੀ ਚਾਹੀਦੀ ਗੱਲ ਵੀ ਭਾਈ ਤੇ ਥੋੜੇ ਬੰਦਿਆਂ ਕਰਕੇ ਇਹ ਸਰਕਾਰਾਂ ਸਾਡਾ ਨਜਾਇਜ਼ ਫਾਇਦਾ ਲੈ ਰਹੀਆਂ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਇਸ ਇਸ਼ੂ ਤੇ, ਉਹਦੇ ਲਈ ਡਟ ਕੇ ਲੜਾਈ ਲੜੀਏ। ਇਹ ਸਾਡੇ ਗਦਰੀ ਬਾਬਿਆਂ ਨੇ ਸਾਨੂੰ ਸਿਖਾਇਆ, ਲੋਕਾਂ 'ਚ ਜਾਣ ਦੀ ਲੋੜ ਹੈ। ਪਰ ਮੇਰੇ ਸਵਾਲ ਦਾ ਇੱਕ ਹਿੱਸਾ ਅਜੇ ਵੀ ਉਸ ਦਾ ਜਵਾਬ ਮੈਂ ਤੁਹਾਡੇ ਕੋਲੋਂ ਚਾਹਾਂਗਾ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਲੀਡਰ ਨੇ ਉਹਨਾਂ ਵਿੱਚ ਉਹ ਭਾਈ ਭਾਗ ਸਿੰਘ ਜਾਂ ਭਾਈ ਮੇਵਾ ਸਿੰਘ ਵਰਗਾ ਕਣ ਹੁਣ ਨਜ਼ਰ ਨਹੀਂ ਆਉਂਦਾ। ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ? ਕੀ ਸਿਰਫ ਗਦਰ ਪਾਰਟੀ ਦੇ ਦਿਨ ਮਨਾ ਲੈਣ ਨਾਲ ਹੀ ਸਭ ਕੁਝ ਹੈ ਜਾਂ ਉਹਨਾਂ ਦੇ ਜਿਹੜੇ ਵਿਖਾਏ ਹੋਏ ਰਾਹ ਤੇ ਤੁਰਨ ਦੀ ਵੀ ਲੋੜ? ਦੇਖੋ, ਮੈਂ ਇਹਦੇ ਵਿੱਚ ਇੰਨਾ ਹੀ ਕਹਿਣਾ ਚਾਹੂੰਗਾ ਕਿ ਕੁਝ ਸਾਡੇ 'ਚ ਐਜੂਕੇਸ਼ਨ ਦੀ ਘਾਟ ਹੈ। ਸਾਡਾ ਉਹਨਾਂ ਪੁਰਾਣੇ ਬਜ਼ੁਰਗਾਂ ਦੀ ਸਾਨੂੰ ਬਾਰੇ ਅਸੀਂ ਕਈ ਵਾਰੀ ਪੜ੍ਹਦੇ ਨਹੀਂ ਵੀ ਉਹਨਾਂ ਨੇ ਕਿਸ ਕੰਮ ਲਈ ਕੁਰਬਾਨੀਆਂ ਕੀਤੀਆਂ। ਇਹ ਨਹੀਂ ਕਿ ਜਿਹੜੇ ਅੱਜ ਮਾਡਲ ਸੋਚ ਬੈਠੇ ਆ ਉਹਨਾਂ ਦਾ ਇਸ ਗੱਲ ਨਾਲ ਪਿਆਰ ਨਹੀਂ ਹੈ, ਉਹ ਕਰਨਾ ਚਾਹੁੰਦੇ ਨੇ, ਪਰ ਕਈ ਵਾਰੀ ਕਈ ਗੱਲਾਂ ਅਣਹੋਣੇ 'ਚ ਕਰ ਜਾਂਦੇ ਆ। ਪਰ ਉਹਦੇ ਬਾਵਜੂਦ ਵੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਉਹਨਾਂ ਦੀ ਇਹ ਭਾਵਨਾ ਆ, ਉਹਦੀ ਇਹ ਬਿਲਕੁਲ ਭਾਵਨਾ ਨਹੀਂ ਕਿ ਕੋਈ ਇੱਦਾਂ ਦੀਆਂ ਤਾਕਤਾਂ ਆਉਣ ਜਿਹੜੀਆਂ ਤਾਕਤਾਂ ਸਾਡੇ ਕਮਿਊਨਿਟੀ ਦੇ ਹਿੱਤ 'ਚ ਨਾ ਜਾਂਦੀਆਂ ਹੋਣ। ਪਰ ਫਿਰ ਵੀ ਇੱਕਾ ਦੁੱਕਾ ਗਲਤੀਆਂ ਹੁੰਦੀਆਂ ਰਹਿੰਦੀਆਂ, ਉਹਨਾਂ ਨੂੰ ਸੁਧਾਰਨਾ ਚਾਹੀਦਾ ਔਰ ਸੁਧਾਰ ਕੇ ਅੱਗੇ ਤੁਰਨਾ ਚਾਹੀਦਾ। ਔਰ ਜੇ ਸਾਡੇ ਕੋਈ ਦੋਸਤ ਕੋਈ ਗਲਤੀ ਕਰ ਵੀ ਜਾਣ, ਉਹਨਾਂ ਨੂੰ ਉਹਨਾਂ ਦੀ ਗਲਤੀ ਰਿਅਲਾਈਜ਼ ਕਰਾ ਕੇ ਉਹਨਾਂ ਨੂੰ ਗੱਲ ਗਾਂਹ ਦੀ ਤੋਰ। ਇਹ ਨਾ ਹੋਵੇ ਕਿ ਅਸੀਂ ਉਹਦੀ ਗਲਤੀ ਰਿਅਲਾਈਜ਼ ਕਰਾਉਂਦੇ ਉਹਨਾਂ ਨੂੰ ਵੀ ਉਸ ਖੂਹ 'ਚ ਧੱਕ ਦਈਏ ਜਿਹੜੇ ਖੂਹ 'ਚ ਦੂਜੀ ਕਮਿਊਨਿਟੀ ਗਈ ਆ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹੀ ਆ, ਮੈਨੂੰ ਲੱਗਦਾ ਕਿ ਮੈਂ ਉਹਦਾ ਆਨਸਰ ਪੂਰੇ ਧਿਆਨ ਨਾਲ ਮੈਂ ਜਿੰਨੀ ਮੇਰੀ ਸਮਝ ਉਹਦੇ ਮੁਤਾਬਕ ਮੈਂ ਕਰ ਦਿੱਤਾ ਆ। ਪਰ ਫਿਰ ਵੀ ਇਹ ਚਾਹਾਂਗੇ ਕਿ ਜਿਹੜੀ ਸਾਡੀ ਕਮਿਊਨਿਟੀ ਆ ਉਹ ਇੱਦਾਂ ਦੇ ਕੰਮਾਂ ਤੋਂ ਥੋੜ੍ਹਾ ਹੋਰ ਧਿਆਨ ਦੇ ਕੇ ਇਹਨੂੰ ਹੋਰ ਵਧੀਆ ਢੰਗ ਨਾਲ ਅੱਗੇ ਲੈ ਕੇ ਤੁਰੇ। ਇਹਨਾਂ ਕਹਿਣਾ ਚਾਹੁੰਦਾ ਜੀ। ਟੇਸੀ ਸਾਹਿਬ, ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ। ਅੰਤ ਵਿੱਚ ਆਪਣੇ ਵੱਲੋਂ ਕੁਝ ਕਹਿਣਾ ਚਾਹੋ ਕਹਿ ਸਕਦੇ ਹੋ, ਜੇ ਕੁਝ ਤੁਹਾਡੇ ਮਨ 'ਚ ਰਹਿ ਗਈ ਹੋਵੇ ਗੱਲ ਜਾਂ ਮੈਂ ਕੁਝ ਪੁੱਛਣ ਤੋਂ ਖੁੰਝ ਗਿਆ ਹੋਵਾਂ ਤੁਸੀਂ ਆਪਣੇ ਵੱਲੋਂ ਐਡ ਕਰ ਸਕਦੇ ਹੋ। ਨਹੀਂ, ਮੈਂ ਅੰਤ ਵਿੱਚ ਇਹੀ ਕਹਿਣਾ ਚਾਹੂੰਗਾ, ਸਮੁੱਚੀ ਕਮਿਊਨਿਟੀ ਨੂੰ ਕਹਿਣਾ ਚਾਹੂੰਗਾ, ਇਹ ਮੇਰਾ ਮੈਸੇਜ ਆ ਕਿ ਉਹ ਵਧੀਆ ਤਰੀਕੇ ਨਾਲ ਚੰਗੇ ਕੰਮਾਂ ਨੂੰ ਅੱਗੇ ਲੈ ਕੇ ਤੁਰਨ ਔਰ ਲੀਡਰਸ਼ਿਪ ਜਿਹੜੀ ਹੈ ਉਹ ਆਪਣਾ ਲੀਡਰਸ਼ਿਪ ਵਾਲਾ ਰੋਲ ਅਦਾ ਕਰੇ ਤਾਂ ਕਿ ਉਹਨਾਂ ਨੂੰ ਵੀ ਭਾਈ ਭਾਗ ਸਿੰਘ ਹੋਣਾ ਵਾਂਗ ਯਾਦ ਕੀਤਾ ਜਾਵੇ। ਜੇ ਕਿਸੇ ਬੰਦੇ ਨੂੰ ਆਖਰ ਤੇ ਜਾ ਕੇ ਕੋਈ ਯਾਦ ਹੀ ਨਹੀਂ ਕਰਦਾ ਤੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਮੇਰਾ ਜਿਉਣ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਮੈਂ ਉਸ ਲੀਡਰਸ਼ਿਪ ਨੂੰ ਵੀ ਬੇਨਤੀ ਕਰੂੰਗਾ, ਆਪਣੇ ਤੇ ਵੀ ਲਾਗੂ ਕਰਦਾ, ਮੈਂ ਵੀ ਉਹਦੇ ਲਈ ਕੁਛ ਕਰਾਂ, ਬਾਕੀ ਸਾਰੇ ਜਣੇ ਰਲ ਕੇ ਕਰੀਏ। ਪਲੱਸ ਜਿਹੜੀ ਅਗਲੇ ਸਾਲ ਅਸੀਂ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ ਗਦਰੀ ਬਾਬਿਆਂ ਦੀ, ਉਹਦੇ ਲਈ ਜਿਹੜੇ ਅਸੀਂ 100 ਵਿਨਰਸ ਕੱਢਣਾ ਆ, ਉਹਦੇ ਵਿੱਚ ਅਸੀਂ ਮੈਂ ਸਮਝਦਾ ਕਿ ਹੁਣ ਤੋਂ ਅਸੀਂ ਜਿਹੜੀ ਬਿਜ਼ਨਸ ਕਮਿਊਨਿਟੀ ਜਾਂ ਦੂਜਿਆਂ ਨੂੰ ਸੱਦਾ ਦਿੰਦੇ ਕਿ ਅੱਜ ਤੋਂ ਹੀ ਸਾਨੂੰ ਸਲਾਹਾਂ ਦੇਣ ਤਾਂ ਕਿ ਅਸੀਂ ਇੱਦਾਂ ਦਾ ਕੱਢੀਏ
ਵੀ ਸਾਡੀ ਕਮਿਊਨਿਟੀ ਨੂੰ ਪਤਾ ਲੱਗ ਸਕੇ ਵੀ ਸਾਡੀ ਕਮਿਊਨਿਟੀ ਕਮਿਊਨਲ ਕਮਿਊਨਿਟੀ ਨਹੀਂ, ਇਹ ਉਹ ਕਮਿਊਨਿਟੀ ਆ ਜਿਹੜੀ ਕਮਿਊਨਿਟੀ ਆਪਣੇ ਦੇਸ਼ ਦੇ ਹਿੱਤਾਂ ਲਈ ਜੀਣਾ ਨਹੀਂ ਮਰਨਾ ਵੀ ਜਾਣਦੀ ਆ, ਔਰ ਵਧੀਆ ਤਰੀਕੇ ਨਾਲ ਉਹਦੀ ਲੜਾਈ ਲੜਨੀ ਜਾਣਦੀ, ਨਾ ਕਿ ਇਸ ਗੱਲ ਲਈ ਕਿ ਕਿਸੇ ਤੇ ਕੋਈ ਜਿਹੜੀ ਮਾੜੀਆਂ ਗੱਲਾਂ ਉਹਦਾ ਅਸੀਂ ਵਿਰੋਧ ਕਰੀਏ। ਇੰਨੇ ਕਹਿੰਦਾ ਹੋਇਆ ਮੈਂ ਫਿਰ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ। ਇੰਨੇ ਕਹਿੰਦਾ ਤੁਹਾਨੂੰ ਤੁਹਾਡੇ ਬਾਕੀ ਸਟਾਫ ਨੂੰ ਜੀ ਆਇਆਂ ਕਹਿੰਦਾ। ਬਹੁਤ ਬਹੁਤ ਧੰਨਵਾਦ। ਸਾਡੀ ਸ਼ੁਭ ਇਛਾਵਾਂ ਤੁਹਾਡੇ ਨਾਲ, ਔਰ ਅਸੀਂ ਆਸ ਕਰਨ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ। ਦੋਸਤੋ, ਆਓ ਰਲ ਮਿਲ ਕੇ ਗਦਰ ਪਾਰਟੀ ਦੀ ਸ਼ਤਾਬਦੀ ਮਨਾਈਏ, ਔਰ ਸਿਰਫ ਜਸ਼ਨ ਨਾ ਮਨਾਈਏ, ਸਗੋਂ ਗਦਰ ਪਾਰਟੀ ਦੇ ਗੌਰਵਮਈ ਇਤਿਹਾਸ ਕੁਝ ਸਿੱਖੀਏ। ਸਾਡੇ ਲੀਡਰ ਵੀ ਸਿੱਖਣ, ਔਰ ਉਹ ਸਰਕਾਰ ਦੇ ਬੂਟ ਚੱਟ ਨਾ ਬਣਨ, ਬਸਤਾ ਚੱਕ ਨਾ ਬਣਨ, ਔਰ ਅਸੀਂ ਵੀ ਸਮਾਜ ਦੇ ਤੌਰ ਤੇ ਉਹਨਾਂ ਵਾਂਗੂ ਕੁਝ ਸੋਚੀਏ ਕਿ ਉਹਨਾਂ ਨੇ ਟੱਬਰ ਲਿਆਉਣ ਲਈ ਇੱਥੇ ਘੋਲ ਜਿਹੜੇ ਲੜੇ ਨੇ ਉਹ ਇਸ ਕਰਕੇ ਲੜੇ ਕਿ ਉਹ ਸਾਡਾ ਹੱਕ ਸੀ। ਪਰ ਅੱਜ ਅਸੀਂ ਜਿਸ ਤਰੀਕੇ ਨਾਲ ਪੈਸੇ ਦੀ ਦੌੜ 'ਚ ਪਏ ਹਾਂ, ਅੱਟੇ ਸੱਟੇ ਦੇ ਵਿਆਹ ਕਰਦੇ ਹਾਂ ਜਾਂ ਕਬੂਤਰਬਾਜ਼ੀਆਂ ਕਰਦੇ ਹਾਂ, ਇਸ ਤੋਂ ਵੀ ਬਾਅਦ ਆਈਏ ਅਸੀਂ ਇਤਿਹਾਸ ਜਿਹੜਾ ਕਲੰਕਿਤ ਨਾ ਕਰੀਏ। ਜੇ ਅਸੀਂ ਚੰਗਾ ਨਹੀਂ ਸਵਾਰ ਸਕਦੇ, ਘੱਟੋ ਘੱਟ ਉਸਨੂੰ ਦਾਗ ਨਾ ਲੱਗੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਔਰ ਸਰਕਾਰਾਂ ਜਿਹੜੀਆਂ ਗਦਰ ਪਾਰਟੀ ਦੀ ਸ਼ਤਾਬਦੀ ਮੌਕੇ ਤੁਸੀਂ ਵੇਖਣਾ, ਸ਼ਾਇਦ ਗਾਏ ਬਗਾਏ ਕੋਈ ਬਿਆਨ ਵੀ ਸਰਕਾਰੀ ਬਿਆਨ ਆਉਣ ਕਿਸੇ ਲੀਡਰਾਂ ਵੱਲੋਂ। ਸਰਕਾਰਾਂ ਨੂੰ ਅਸੀਂ ਇਹ ਆਸ ਕਰਦੇ ਹਾਂ ਕਿ ਸਿਰਫ ਗਦਰ ਪਾਰਟੀ ਦੀ ਸ਼ਤਾਬਦੀ ਮੌਕੇ ਇੱਕ ਰਸਮੀ ਤੌਰ ਤੇ ਬਿਆਨ ਜਾਰੀ ਕਰ ਦੇਣਾ, ਵਧਾਈ ਦੇ ਦੇਣਾ ਕਾਫੀ ਨਹੀਂ। ਇਹ ਵੇਖਣ ਦੀ ਲੋੜ ਹੈ ਕਿ ਗਦਰ ਕਿਉਂ ਪੈਦਾ ਹੋਇਆ, ਸਰਕਾਰ ਦੀ ਕਿਸ ਤਰ੍ਹਾਂ ਦੀਆਂ ਵਿਤਕਰੇ ਜਿਹੜੀ ਨੀਤੀਆਂ ਸੀਗੀਆਂ। ਜੇ ਅੱਜ ਵੀ ਉਹ ਵਿਤਕਰੇ ਹੋ ਰਹੇ ਨੇ ਤਾਂ ਮੈਂ ਸਮਝਦਾ ਕਿ ਘੱਟੋ ਘੱਟ ਇਤਿਹਾਸ ਵਿੱਚ ਹੋਈਆਂ ਭੁੱਲਾਂ ਲਈ ਮਾਫੀ ਮੰਗਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। साहिबान, आज बैसाखी का दिन है। पोजीशन, लोड, फायर।